ਇਸ ਵੇਲੇ ਦੀ ਵੱਡੀ ਖਬਰ ਕੈਨੇਡਾ 'ਚੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਡਰੱਗ ਤਸਕਰੀ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ ਬੰਦੇ ਨੇ ਦੋਸ਼ ਕਬੂਲ ਲਏ ਨੇ। ਪੂਰਾ ਮਾਮਲਾ ਕੀ ਆ, ਆਓ ਤੁਹਾਨੂੰ ਦੱਸਦੇ ਹਾਂ। ਅਸਲ ਦੇ ਵਿੱਚ ਦਸੰਬਰ 14 2022 ਨੂੰ ਇੱਕ ਟਰੱਕ ਜਿਹੜਾ ਬਲੂ ਵਾਟਰ ਬ੍ਰਿਜ ਦੇ ਉੱਤੇ ਰੋਕਿਆ ਜਾਂਦਾ ਹੈ। ਅਧਿਕਾਰੀਆਂ ਵੱਲੋਂ ਇਸ ਟਰੱਕ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਇਹਦੇ ਵਿੱਚੋਂ 84 ਕਿਲੋ ਕੋਕੀਨ ਬਰਾਮਦ ਕੀਤੀ ਜਾਂਦੀ ਹੈ, ਜਿਹੜੀ ਕਿ ਯੂਐਸ ਦੇ ਵਿੱਚੋਂ ਕੈਨੇਡਾ ਲੰਘਾਈ ਜਾਣੀ ਸੀ। ਸਾਰੰਗਾਂ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ। ਬਲੂ ਵਾਟਰ ਬ੍ਰਿਜ ਦੇ ਉੱਤੇ ਜਦੋਂ ਇਸ ਟਰੱਕ ਨੂੰ ਰੋਕਿਆ ਜਾਂਦਾ ਹੈ ਤਾਂ ਚੰਦਰ ਸਿੱਧਰ ਆਰੀਆ, ਜਿਨ੍ਹਾਂ ਦੀ ਉਮਰ 55 ਸਾਲ ਹੈ ਤੇ ਕੈਨੇਡਾ ਨਿਵਾਸੀ ਨੇ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ। ਉਹਨਾਂ ਤੇ ਚਾਰਜ ਲਾਏ ਜਾਂਦੇ ਨੇ। ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਦੋਂ ਜਿਹੜੀ ਹੀਅਰਿੰਗ ਹੁੰਦੀ ਹੈ ਜਾਂ ਅਦਾਲਤੀ ਕਾਰਵਾਈ ਜਦੋਂ ਚੱਲਦੀ ਹੈ ਤਾਂ ਹੁਣ ਚੰਦਰ ਸਿੱਧਰ ਆਰੀਆ ਭਾਰਤੀ ਮੂਲ ਦੇ 55 ਸਾਲ ਦੇ ਬੰਦੇ ਨੇ, ਕੈਨੇਡਾ ਨਿਵਾਸੀ ਨੇ। 84 ਕਿਲੋ ਡਰੱਗ ਤਸਕਰੀ, ਕੋਕੀਨ ਤਸਕਰੀ ਦੇ ਮਾਮਲੇ ਦੇ ਵਿੱਚ ਜਿਹੜੇ ਦੋਸ਼ ਨੇ ਉਹ ਕਬੂਲੇ ਨੇ। ਇਸ ਮਾਮਲੇ ਦੇ ਵਿੱਚ 14 ਦਸੰਬਰ 2022 ਨੂੰ ਉਹਨੂੰ ਕੈਨੇਡਾ ਯੂਐਸ ਬਾਰਡਰ ਦੇ ਉੱਤੇ, ਜਿਹੜੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੈ ਜਾਂ ਆਰਸੀਐਮਪੀ ਆ, ਉਹਨੇ ਉਸ ਟਾਈਮ ਕਿਹਾ ਸੀਗਾ ਕਿ ਇਸ ਬੰਦੇ ਨੇ 84 ਕਿਲੋ ਕੋਕੀਨ ਕੈਨੇਡਾ ਦੇ ਵਿੱਚ ਤਸਕਰ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਹੈ ਤੇ ਜਦੋਂ ਇਹਦੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਵਿੱਚੋਂ ਬਰਾਮਦ ਕੀਤੀ ਗਈ। ਇਹਦਾ ਜਿਹੜਾ ਟ੍ਰਾਇਲ ਚੱਲਿਆ, ਉਸ ਤੋਂ ਬਾਅਦ ਟ੍ਰਾਇਲ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਚੰਦਰ ਸਿੱਧਰ ਆਰੀਆ, ਉਹਨੇ ਆਪਣੇ ਦੋਸ਼ ਜਿਹੜੇ ਨੇ ਉਹ ਕਬੂਲ ਕਰ ਲਏ ਗਏ ਨੇ। ਆਪਾਂ ਦੇਖਿਆ ਹੈ ਕਿ ਕੈਨੇਡਾ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਜਿਹੜੇ ਲੋਕ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗੇ, ਜਿਨ੍ਹਾਂ ਦੇ ਵਿੱਚ ਕਈ ਜਾਣੇ ਬਾਅਦ ਦੇ ਵਿੱਚ ਬਰੀ ਵੀ ਹੋਏ ਨੇ ਤੇ ਕਈਆਂ ਨੂੰ ਸਜ਼ਾਵਾਂ ਵੀ ਹੋਈਆਂ ਨੇ। ਸੋ ਕਿ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਕੋਕੀਨ ਤਸਕਰੀ ਕਰਨ ਦਾ ਇਹ ਇੱਕ ਮਾਮਲਾ, ਜਿਹੜਾ ਮਾਮਲਾ 55 ਸਾਲਾ ਚੰਦਰ ਸਿੱਧਰ ਆਰੀਆ ਦੇ ਨਾਲ ਜੁੜਿਆ ਹੋਇਆ, ਚੰਦਰ ਸਿੱਧਰ ਦੇ ਨਾਲ, ਮਾਫ ਕਰਨਾ, ਚੰਦਰ ਸਿੱਧਰ ਦੇ ਨਾਲ ਜੁੜਿਆ ਹੋਇਆ ਤੇ ਇਸ ਮਾਮਲੇ ਦੇ ਵਿੱਚ 84 ਕਿਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।